ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਆਰਸੀਐਨ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, ਟੀਵੀ 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦਾ ਦਿਨ ਜਦੋਂ ਅਸੀਂ ਅੱਜ ਦੇ ਦਿਨ ਇੱਥੇ ਗੱਲ ਕਰ ਰਹੇ ਹਾਂ ਤਾਂ ਭਾਰਤ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਇਸ ਸਾਲ ਦਾ ਜਿਹੜਾ ਸਾਲਾਨਾ ਬਜਟ ਹੈ ਉਹ ਪੇਸ਼ ਕੀਤਾ ਗਿਆ। ਜਦੋਂ ਅਸੀਂ ਦੇਖਦੇ ਹਾਂ 2014 ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਹੋਣ ਦੇ ਵਿੱਚ ਆਈ ਸੀ, ਸੋ 4 ਸਾਲ ਤੋਂ ਬਾਅਦ ਅੱਜ ਜਿਹੜਾ ਅਖੀਰਲਾ ਸਾਲ ਉਹਨਾਂ ਦਾ ਹੈਗਾ 2019 ਦੇ ਵਿੱਚ ਦੁਬਾਰਾ ਚੋਣਾਂ ਹੋਣੀਆਂ ਨੇ। ਸੋ ਅਖੀਰਲੇ ਸਾਲ ਦਾ ਜਿਹੜਾ ਉਹਨਾਂ ਦੀ ਕਾਰਗੁਜ਼ਾਰੀ ਤੋਂ ਪਹਿਲਾਂ ਦਾ ਜਿਹੜਾ ਬਜਟ ਹੈ ਉਹਨਾਂ ਵੱਲੋਂ ਅੱਜ ਪੇਸ਼ ਕੀਤਾ ਗਿਆ। ਇਸ ਬਜਟ ਨੂੰ ਕਿਸਾਨ ਪੱਖੀ ਤੇ ਗਰੀਬ ਪੱਖੀ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾ ਰਿਹਾ ਹੈ ਤੇ ਜਿਹੜੇ ਇਹਦੇ ਵਿੱਚ ਵੱਡੇ ਜਿਹੜੇ ਨੇ ਉਹ ਦਾਅਵੇ ਕੀਤੇ ਗਏ ਨੇ। ਹੈਲਥ ਕੇਅਰ ਪਲਾਨ ਦੇ ਨਾਮ ਥੱਲੇ 50 ਕਰੋੜ ਲੋਕਾਂ ਨੂੰ ਜਿਹੜੀ ਹੈ ਇਨਵੋਲਵ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਹਵਾਲੇ ਨਾਲ ਵੀ ਜਿਹੜੇ ਨੇ ਕਈ ਤਰ੍ਹਾਂ ਦੇ ਜਿਹੜੇ ਦਾਅਵੇ ਨੇ ਉਹ ਕੀਤੇ ਗਏ ਨੇ। ਜਿੱਥੇ ਅਸੀਂ ਇਸ ਬਜਟ ਦੇ ਵੱਖ-ਵੱਖ ਜਿਹੜੇ ਐਂਗਲਸ ਨੇ ਉਹਨਾਂ ਉੱਪਰ ਅੱਜ ਗੱਲਬਾਤ ਕਰਾਂਗੇ, ਉੱਤੇ ਸਾਰਿਆਂ ਤੋਂ ਜਿਹੜੀ ਇੱਕ ਅਹਿਮ ਗੱਲ ਹੈਗੀ ਹੈ ਇਸ ਬਜਟ ਦੇ ਵਿੱਚ ਸਿੱਖ ਕੌਮ ਦੇ ਲਈ ਕਿ 1984 ਦੇ ਜਿਹੜੇ ਪੀੜਤ ਪਰਿਵਾਰ ਨੇ, 1984 ਦੇ ਕਤਲੇਆਮ ਦੇ ਜਿਹੜੇ ਪੀੜਤ ਨੇ, ਉਹਨਾਂ ਦੇ ਲਈ ਮੁਆਵਜ਼ੇ ਦੇ ਤੌਰ ਤੇ 10 ਕਰੋੜ ਰੁਪਏ ਦੀ ਜਿਹੜੀ ਰਕਮ ਹੈ ਉਹ ਇਸ ਬਜਟ ਦੇ ਵਿੱਚ ਰੱਖੀ ਗਈ ਹੈ। ਸੋ ਇਹ 1984 ਤੋਂ ਬਾਅਦ ਜਿੱਥੇ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ, ਅਦਾਲਤਾਂ ਦੇ ਵਿੱਚ ਕਿਵੇਂ ਜਿਹੜੇ ਪੀੜਤ ਪਰਿਵਾਰ ਨੇ ਉਹ ਦਰ ਤੇ ਠੋਕਰਾਂ ਖਾ ਰਹੇ ਨੇ ਇਨਸਾਫ ਦੇ ਲਈ, ਉੱਥੇ 10 ਕਰੋੜ ਰੁਪਏ ਦੀ ਰਾਸ਼ੀ ਮੁਆਵਜ਼ੇ ਵਜੋਂ ਸਰਕਾਰ ਵੱਲੋਂ ਦਿੱਤੀ ਜਾਣੀ ਜਾਂ ਰੱਖੀ ਜਾਣੀ ਕੀ ਮਾਇਨੇ ਰੱਖਦੀ ਹੈ ਸਿੱਖ ਕੌਮ ਦੇ ਲਈ? ਕੀ ਇਹ ਸਿੱਖ ਕੌਮ ਦੇ ਨਾਲ ਮਜ਼ਾਕ ਨਹੀਂ ਹੈ? ਇਹਨਾਂ ਕੁਝ ਇਸ਼ੂਜ਼ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ 1984 ਦੇ ਪੀੜਤਾਂ ਦੇ ਲਈ ਜਿਹੜੇ 10 ਕਰੋੜ ਰੁਪਏ ਬਜਟ ਦੇ ਵਿੱਚ ਰੱਖੇ ਗਏ ਆ, ਇਸੇ ਨੁਕਤੇ ਤੋਂ ਸ਼ੁਰੂਆਤ ਕਰੀਏ। ਜਿਵੇਂ ਕਿ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਮੋਦੀ ਸਰਕਾਰ ਦਾ ਜਿਹੜਾ ਇਹ ਕਦਮ ਹੈ ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਕੀ ਇਹ ਸਿੱਖਾਂ ਦੇ ਨਾਲ ਇੰਨੇ ਦਹਾਕੇ, 3 ਦਹਾਕੇ ਬੀਤਣ ਤੋਂ ਬਾਅਦ ਅੱਜ ਇੱਕ ਮਜ਼ਾਕ ਨਹੀਂ ਜਾਪਦਾ ਵੀ 10 ਕਰੋੜ ਰੁਪਏ ਦੀ ਰਾਸ਼ੀ ਉਹਨਾਂ ਨੇ ਰੱਖੀ ਹੈ ਤੇ ਸਿੱਖ ਕੌਮ ਜਿੱਥੇ ਇਨਸਾਫ ਦੀ ਗੱਲ ਕਰ ਰਹੀ ਹੈ ਕਿ ਇੰਨੀਆਂ ਜਾਨਾਂ ਦੀ ਕੀਮਤ 10 ਕਰੋੜ ਰੁਪਏ ਦੇ ਜਿਹੜਾ ਮੁੱਲ ਤਾਰ ਕੇ ਉਹ ਪਾਈ ਜਾ ਸਕਦੀ ਹੈ? ਅਮਰਵੀਰ ਜੀ, ਤੁਸੀਂ ਬਿਲਕੁਲ ਠੀਕ ਸਵਾਲ ਕੀਤਾ ਹੈ ਕਿ ਇਹ ਬਹੁਤ ਵੱਡੀ ਇਨਸਲਟ ਕੀਤੀ ਹੈ ਭਾਰਤ ਸਰਕਾਰ ਨੇ। ਇਹ ਇਨਸਲਟ ਕੀਤੀ ਹੈ ਸਿੱਖ ਕੌਮ ਦੀ। ਇਹ ਉਸ ਬਹਾਦਰ ਕੌਮ ਦੀ ਇਨਸਲਟ ਕਰ ਰਹੇ ਨੇ। ਸਿਰਫ 10 ਕਰੋੜ ਦਾ ਇਹ ਜੁਮਲਾ ਵੀ 10 ਕਰੋੜ ਦਾ ਜਿਹੜਾ ਹੈ ਇਹ ਇਲੈਕਸ਼ਨ ਕਰਕੇ, ਇਲੈਕਸ਼ਨ ਸਿਰ ਤੇ ਖੜੀਏ ਤੇ ਸਰਦਾਰਾਂ ਨੂੰ ਖੁਸ਼ ਕਰ ਲੈਂਦੇ ਆ। 10 ਕਰੋੜ ਰੁਪਇਆ ਆਪਾਂ ਸਰਦਾਰਾਂ ਦਾ ਅਨਾਉਂਸ ਕਰ ਦਿੰਦੇ ਆ ਤੇ ਸਰਦਾਰ ਖੁਸ਼ ਹੋ ਜਾਣਗੇ। ਇਹ ਬੀਜੇਪੀ ਔਰ RSS ਦੀ ਸਟ੍ਰੈਟਜੀ ਹੈ। ਇਹ ਭਾਰਤ ਸਰਕਾਰ ਦੀ ਇਹਨਾਂ ਦੀ ਇੱਕ ਰਣਨੀਤੀ ਹੈ। ਭਾਈ ਤੁਸੀਂ ਸਰਦਾਰਾਂ ਨੂੰ ਖੁਸ਼ ਕਰਨਾ, ਵੋਟਾਂ ਲੈਣੀਆਂ, ਫਿਰ ਅਸੀਂ ਉਹ ਟਾਈਟਲਰ ਤੇ ਸਚਨ ਕੁਮਾਰ 2 ਬੰਦਿਆਂ ਦਾ ਨਾਂ ਲੈ ਕੇ ਰੋਲਾ ਪਾਉਂਗੇ ਤੇ ਸਿੱਖਾਂ ਦੀਆਂ ਵੋਟਾਂ ਬੀਜੇਪੀ ਕਾਉਂਸਲ ਕਰ ਲਈ ਜੀ। ਸਰਦਾਰ ਸਾਹਿਬ, ਸਭ ਤੋਂ ਵੱਡੀ ਗੱਲ ਹੈ ਸਿੱਖਾਂ ਦੀ ਪ੍ਰਾਪਰਟੀ ਲੱਖਾਂ ਕਰੋੜਾਂ ਰੁਪਇਆਂ ਦੀ ਦਿੱਲੀ ਦੇ ਵਿੱਚ ਲੁੱਟ ਲਈ, ਸਵਾਹ ਹੋ ਗਈ, ਲੋਕ ਤਬਾਹ ਹੋ ਗਏ। ਅੱਜ ਤੱਕ ਲੋਕ ਸੜਕਾਂ ਤੇ ਨੇ, ਲੋਕ ਖੜੇ ਨਹੀਂ ਹੋਏ ਜਿਨ੍ਹਾਂ ਦੀਆਂ ਫੈਕਟਰੀਆਂ ਤਬਾਹ ਹੋ ਗਈਆਂ, ਕਾਰੋਬਾਰ ਤਬਾਹ ਹੋ ਗਏ, ਲਾਸ਼ਾਂ ਇੰਨੀਆਂ ਗਿਰ ਗਈਆਂ। ਇਹ ਕੀ ਕਰ ਰਹੇ ਨੇ? ਇਹ ਸੰਸਾਰ ਦੇ ਲੋਕਾਂ ਨੂੰ ਕੀ ਮੈਸੇਜ ਦੇ ਰਹੇ ਨੇ? ਸਿੱਖਾਂ ਦਾ ਕੋਈ ਵਜੂਦ ਨਹੀਂ, ਸਿੱਖਾਂ ਦੀ ਕੋਈ ਐਗਜ਼ਿਸਟੈਂਸ ਨਹੀਂ, ਸਿੱਖਾਂ ਕੋਲ ਕੋਈ ਤਾਕਤ ਨਹੀਂ। ਇਹ 10 ਕਰੋੜ ਦੇਣ ਦਾ ਮਤਲਬ ਤੁਸੀਂ ਕੀ ਸਮਝਦੇ ਹੋ ਕਿ ਸਿੱਖ ਕੌਮ ਨੂੰ ਇਹਨਾਂ ਨੇ ਵਿਚਾਰਾ ਨਹੀਂ ਸਮਝ ਲਿਆ? ਇਹ ਵਿਚਾਰੇ ਨੇ, ਵਿਚਾਰੇ ਇਹਨਾਂ ਨੂੰ 10 ਕਰੋੜ ਰੁਪਇਆ ਦੇ ਦਿੰਦੇ ਆ। 10 ਕਰੋੜ ਤਾਂ ਸਰਦਾਰਾਂ ਦਾ ਦਿੱਲੀ ਦੇ ਵਿੱਚ 200 ਕਰੋੜ ਰੁਪਏ ਦੀ ਦੇਖ ਕੇ ਇੱਕ ਕੋਠੀ ਹੈ ਸਿੱਖਾਂ ਕੋਲ ਜੀ। ਤੁਸੀਂ ਦੱਸੋ
सरदार जिन्ने भी आ दिल्ली के भी सरकारी नौकरियां नहीं करते, कोई छोटिया मोटिया नौकरियां भी नहीं करते। मैं सिर्फ दिल्ली, आई एम टॉकिंग अबाउट ओनली दिल्ली जी। मैं तुम दसा दिल्ली दियां सारियां बड़ियां कॉलोनियां च रहने वाले सरदार आ और सारे अमीर सिख ने। संसार के लोगों को देश के लोगों को और सारियां को की सुनेहा देना चाहते हो कि सिख जड़े ने बड़े बेचारे ने, सिखा को कोई पैसा नहीं है, कारोबार नहीं है। कल सिखा के मान से सम्मान दी है, कल गुरुद्वारियां नूं जलाण वाले बंदियां दी जी, कल उन्होंने है जिन्होंने सिख औरतों का अपमान किया, जिन्होंने सिख कौम को तबाह करने वास्ते 4 दिन लगा दिए। कल है जिन्होंने लाशा चुक के अरावली दी पहाड़ियों के पेट्रोल से डीजल पा के सड़ दिता, पर इन्होंने 10 करोड़ रुपया दस के सुनेहा दे दिता कि कोई इंसाफ कोई गल कुछ नहीं है, कोई जस्टिस की गल नहीं है। जिन्होंने गुनाह किए ने, तबाह किया सिख कौम नूं, जिन्होंने हमले किए ने, उन्होंने कोई सजावां सुजावां आपां नहीं देनियां। तुसीं 10 करोड़ तुहाडा असीं बजट पाता, यह अमरवीर सुनेहा दिता है इस हिंदुस्तान की RSS की सरकार ने सिखा नूं। समझण वाली गल है, बड़ी वड्डी गल है। किसी बड़े वड्डे बंदे नूं तुसीं कहो ऐला यार 11 रुपए पकड़ लै, 10 रुपए पकड़ लै, तेरी असीं मदद कर रहे हैं जी। इदां दी इंसल्ट जी जी बिल्कुल ਬੱਬਰ ਸਾਹਿਬ, जिथे गल इंसाफ की होनी चाहिए है, दोषियों को सजावां देने की होनी चाहिए है, उत्थे गल मुआवजे की की जा रही है। किते ना किते यह जिहड़ा मजाक सिख कौम दे नाल कीता जा रहा है, एवें ही ये गल जापदी है। देखो मुआवजा भी देखो कि एक छोटा जिहा टुकड़ा एक परिवार के 50-50 करोड़ रुपए के नुकसान हुए ने। मैं दिल्ली च उन्हां परिवारां नूं जानना जिन्हां दीयां फैक्ट्रियां 50-50 200 करोड़ रुपए दीयां तबाह हो गईयां। पूरी कौम नूं 10 करोड़ का एक टुकड़ा सुट के वाही लेना चाहते हो जी। ਬੱਬਰ ਸਾਹਿਬ, जे इस बजट के वल नूं होर जिहड़े एंगल्स हैगे आ जां होर इस बजट दीयां गल्लां ने उन्हां वल नूं आईए तां खास तौर ते मैं जिहड़ा किसानां दा इशू हैगा उस बाबत तुहाडे नाल जिहड़ी हैगी तुहाडे विचार जानने चाहूँगा, क्योंकि ये भी दावे किए जा रहे हैं कि 2022 तक जिहड़ी किसानां दी हैगी है वो आमदन वो डबल कर दी जाएगी इस बजट के हवाले नाल भी। तो अदरवाइज़ मोदी सरकार का यह दावा है, जबकि जिहड़े साबका प्रधानमंत्री हैगे आ डॉक्टर मनमोहन सिंह, उन्हों का कहना है कि जिन्नी देर यह खेती की जिहड़ी ब्याज दर हैगी आ विकास दर वो 12% तक नहीं जाती, ये पॉसिबल नहीं हैगा। सो जिहड़े ये दावे किए जा रहे आ किसानां दे हवाले नाल, ना तो ये कोई कर्जा माफ़ी की गल है, भावें वो पंजाब के किसान होण या महाराष्ट्र के विदर्भा रीजन के या जिहड़े होर जिथे किसान कमज़ोर हैगे आ उन्हां रीजनस की गल होवे। सो तुसीं इन्हां दाविआं नूं किवें एनालाइज करदे हो? अमरवीर जी, यह जिहड़ा बजट है, यह बजट जिहड़ा है चुनाव नूं चोणां नूं देख के बजट बोलिया गया है। यह सिर्फ बोलिया गया है जी। तुसीं पिछले बजट सारे जब देखदे हो, जब बजट पेश करते हैं तो पिछली गल भुल जाते हैं, फिर वो अगला बजट बोल देंगे, फिर अगला बजट बोलने के बाद फिर पिछले बजट की गल भुल जाते हैं जी। तुसी देखो इन्होंने कितने वादे किए अपनी पार्लियामेंट के विच बजट सैशनां दे विच। मैं तुहानूं दसां, इन्होंने कहा कि 100 स्मार्ट सिटी बननगियां देश दे विच जी। इन्होंने कहा 100 एम्स बननगे देश दे विच। इन्होंने कहा 2 करोड़ नौकरियां हर साल बेरोजगारां नूं दित्तियां जाणगियां। इन्होंने कहा बहुत अच्छे दिन आएंगे। इन्होंने कहा काला धन सारा विदेशों तो आएगा जी। इन्होंने कहा असी जिहड़ी गरीबी है इस देश चों मुका देनी है, हुण अच्छे ही दिन आउणगे। जिहड़ा इन्होंने वादा किया, जिहड़ा वादा किया, किसी वादे पे पूरे नहीं उतरे। इन्होंने जिहड़ा कल बजट पेश किया है, यह बजट सिर्फ इलैक्शन नूं देख के इन्होंने बोलते गए है, इन्होंने समझ नहीं लगी कि असी की बोल रहे हैं जी। देखो किसान की सब तो वड्डी जिहड़ी गल है
ਹਿੰਦੁਸਤਾਨ ਦਾ ਕਿਸਾਨ ਪੂਰੇ ਦੇਸ਼ ਦੇ ਵਿੱਚ, ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਕਰਜ਼ੇ ਦੇ ਵਿੱਚ ਡੁੱਬਿਆ ਪਿਆ। ਕਿਸਾਨਾਂ ਦੇ ਕੋਲ ਇਸ ਵਕਤ ਸਭ ਤੋਂ ਵੱਡੀ ਜਿਹੜੀ ਮੁਸੀਬਤ ਹੈ ਉਹ ਕਰਜ਼ਾ ਹੈ ਜੀ। ਤੁਸੀਂ ਹਿੰਦੁਸਤਾਨ ਦੀਆਂ ਜਦ ਖਬਰਾਂ ਦੁਨੀਆ ਭਰ ਦੇ ਲੋਕ ਦੇਖ ਰਹੇ ਨੇ, ਪੜ੍ਹ ਰਹੇ ਨੇ ਕਿ ਹਰ ਰੋਜ਼ ਕਿਸਾਨ ਜਿਹੜਾ ਫਾਂਸੀ ਲਗਾ ਰਿਹਾ, ਮਰ ਰਿਹਾ ਹੈ, ਆਪਣੇ ਆਪ ਨੂੰ ਆਤਮਦਾਹ ਕਰ ਰਿਹਾ। ਕਿਉਂ ਕਰ ਰਿਹਾ? ਕਿਉਂਕਿ ਬੈਂਕਾਂ ਦਾ ਸ਼ਿਕੰਜਾ ਬੜਾ ਸਖਤ ਹੈ, ਡੰਡਾ ਬੜਾ ਸਖਤ ਹੈ। ਉਹਨਾਂ ਨੇ ਬੈਂਕਾਂ ਨੇ ਔਰ ਜਿਹੜੇ ਜਿੱਥੋਂ ਜਿਹਨੇ ਕਰਜ਼ਾ ਲੈ ਰੱਖਿਆ ਉਹ ਇਸ ਵਕਤ ਪੂਰੀ ਤਰ੍ਹਾਂ ਫਸ ਗਿਆ ਕਿਸਾਨ ਜੀ। ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਸੀ ਕਿ ਸਾਡਾ ਕਰਜ਼ਾ ਤੁਸੀਂ ਮਾਫ ਕਰੋ। ਕਰਜ਼ੇ ਮਾਫ ਕਰਨ ਦੀ ਗੱਲ ਨਾ ਕਰਕੇ ਇਹਨਾਂ ਨੇ ਇੱਕ ਜੁਮਲਾ ਦੇ ਦਿੱਤਾ, ਅਸੀਂ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਅਸੀਂ 1.5 ਗੁਣਾ ਕਰ ਦਾਂਗੇ ਜੀ। ਅਸੀਂ ਕਿਸਾਨਾਂ ਦੀ ਆਉਣ ਵਾਲੇ ਸਾਲਾਂ ਵਿੱਚ ਜਿਹੜੀ ਕਮਾਈ ਹੈ ਉਹ 1.5 ਗੁਣਾ ਕਰ ਦਾਂਗੇ। ਕਿਸਾਨ ਕਹਿ ਰਿਹਾ ਮੇਰਾ ਕਰਜ਼ਾ ਮਾਫ ਕਰੋ, ਕਿਸਾਨ ਕਹਿ ਰਿਹਾ ਮੈਨੂੰ ਲੋਨ ਦਿਓ, ਕਿਸਾਨ ਕਹਿ ਰਿਹਾ ਮੇਰੀ ਫਸਲ ਦਾ ਸਹੀ ਮੁਆਵਜ਼ਾ ਦਿਓ। ਨਾ ਸਹੀ ਮੁਆਵਜ਼ੇ ਦੀ ਗੱਲ ਹੋ ਰਹੀ ਹੈ, ਨਾ ਕਿਸਾਨ ਦੇ ਕਰਜ਼ ਦੀ ਹੋ ਰਹੀ ਹੈ, ਨਾ ਕਿਸਾਨ ਦਾ ਇੰਟਰਸਟ ਮਾਫ ਕੀਤਾ ਹੈ, ਕਰਜ਼ ਮਾਫ ਵੀ ਨਹੀਂ ਕਰ ਰਹੇ, ਇੰਟਰਸਟ ਮਾਫ ਨਹੀਂ ਕਰ ਰਹੇ ਜੀ। ਕਿਸਾਨਾਂ ਨੂੰ ਮੁਆਵਜ਼ਾ ਠੀਕ ਨਹੀਂ ਦੇ ਰਹੇ, ਫਸਲਾਂ ਦੀ ਕੋਈ ਕੀਮਤ ਬਰਾਬਰ ਨਹੀਂ ਦੇ ਰਹੇ ਤੇ ਗੱਲ ਕਰ ਰਹੇ ਨੇ ਕਿ ਅਸੀਂ ਕਿਸਾਨਾਂ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ 1.5 ਗੁਣਾ ਇਹਨਾਂ ਦੀ ਆਮਦਨ ਵਧਾ ਦਾਂਗੇ। ਇਹ ਬਿਲਕੁਲ ਇੱਕ ਚੁਣਾਵੀ ਜੁਮਲਾ, ਕਿਉਂਕਿ ਇਹਨਾਂ ਨੂੰ ਲੱਗ ਗਿਆ ਹੈ ਕਿ ਅਸੀਂ ਹੁਣ ਕਿਸਾਨ ਤੇ ਮਜ਼ਦੂਰ ਇਸ ਮੁਲਕ ਦਾ ਮੋਦੀ ਸਰਕਾਰ ਦੇ ਖਿਲਾਫ ਖੜਾ ਹੋ ਗਿਆ ਹੈ। ਇਸ ਕਰਕੇ ਇਹਨਾਂ ਨੇ ਫੋਕਸ ਕੀਤਾ ਹੈ ਕਿ ਅਸੀਂ ਕਿਸਾਨਾਂ ਨੂੰ 1.5 ਗੁਣਾ ਆਮਦਨ ਇਹਨਾਂ ਦੀ ਕਰ ਦਾਂਗੇ। ਪਹਿਲੀ ਗੱਲ ਜੀ। ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਸ ਬਜਟ ਦੇ ਵਿੱਚ, ਇਹ ਬਜਟ ਦੇ ਵਿੱਚ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਅਸੀਂ 50 ਕਰੋੜ ਲੋਕਾਂ ਨੂੰ ਮੁਫਤ ਬੀਮਾ ਕਰ ਰਹੇ ਹਾਂ। ਇਹ ਇੱਕ ਜੁਮਲਾ ਹੈ ਜੀ। ਇਹ ਉਸੇ ਤਰ੍ਹਾਂ ਜੁਮਲਾ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਅੱਛੇ ਦਿਨ ਆਏਂਗੇ, ਇਹ ਉਦਾਂ ਦਾ ਹੀ ਜੁਮਲਾ ਹੈ। ਤੁਸੀਂ ਕਿਹਾ ਜਿੱਦਾਂ ਅਸੀਂ 100 ਏਮਸ ਵਰਗੇ ਵੱਡੇ ਹਸਪੀਟਲ ਬਣਾਵਾਂਗੇ। ਇਸ ਜੁਮਲੇ ਦੇ ਵਿੱਚ ਇਹਨਾਂ ਨੇ ਇੱਕ ਹਿਸਾਬ ਲਗਾ ਕੇ ਦੱਸਿਆ ਕਿ ਅਸੀਂ 5 ਲੱਖ ਪਰਿਵਾਰਾਂ ਨੂੰ ਇਤਨਾ ਦਾਂਗੇ, 110 ਕਰੋੜ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਇਤਨਾ ਦਾਂਗੇ। ਇੱਕ ਪਰਿਵਾਰ ਦੇ ਵਿੱਚ 5 ਬੰਦੇ ਹੁੰਦੇ ਨੇ, 5 ਨੂੰ ਅਸੀਂ 10 ਨਾਲ ਗੁਣਾ ਕਰਾਂਗੇ ਤੇ 50 ਕਰੋੜ ਹੋ ਜਾਏਗਾ ਜੀ। ਸਿਰਫ ਆંકੜੇ ਪੇਸ਼ ਕਰਕੇ ਇਹਨਾਂ ਨੇ ਇਹ ਬਜਟ ਸਾਹਮਣੇ ਰੱਖਿਆ ਹੈ ਤੇ ਬਜਟ ਦੇ ਉੱਤੇ ਮੋਦੀ ਨੂੰ ਰਾਤ ਨੂੰ ਲਾਈਵ ਟੈਲੀਕਾਸਟ ਕਰਨਾ ਪਿਆ ਹੈ ਪੂਰੇ ਮੁਲਕ ਦੇ ਵਿੱਚ। ਕਦੀ ਵੀ ਪ੍ਰਾਈਮ ਮਿਨਿਸਟਰ ਨੇ ਫਾਈਨੈਂਸ ਮਿਨਿਸਟਰ ਦੇ ਬਜਟ ਪੇਸ਼ ਕਰਨ ਤੋਂ ਬਾਅਦ ਆਪਣੀ ਸਫਾਈ ਦੇ ਤੌਰ ਤੇ ਦੇਸ਼ ਨੂੰ ਲਾਈਵ ਕਦੀ ਵੀ ਟੈਲੀਕਾਸਟ ਨਹੀਂ ਕੀਤਾ। ਉਹਨੇ ਰਾਤ ਨੂੰ ਲਾਈਵ ਟੈਲੀਕਾਸਟ ਸਾਰੇ ਟੀਵੀ ਚੈਨਲਾਂ ਦੇ ਉੱਤੇ ਕਰਕੇ 1 ਘੰਟਾ ਲਗਭਗ ਉਸਨੇ ਬਜਟ ਦੇ ਬਾਰੇ ਆਪਣੀ ਸਫਾਈ ਪੇਸ਼ ਕੀਤੀ ਹੈ। ਪ੍ਰਾਈਮ ਮਿਨਿਸਟਰ ਨੂੰ ਸਫਾਈ ਪੇਸ਼ ਕਰਨੀ ਪਈ ਹੈ। ਉਸਦਾ ਕਾਰਨ ਹੈ ਕੱਲ ਹਿੰਦੁਸਤਾਨ ਦੇ ਵਿੱਚ ਰਾਜਸਥਾਨ ਦੀ ਸਟੇਟ ਦੇ ਵਿੱਚ 3 ਲੋਕ ਸਭਾ ਦੀਆਂ ਸੀਟਾਂ ਬੀਜੇਪੀ ਜਿਹੜੀ ਹੈ ਹਾਰ ਗਈ ਹੈ, ਕਾਂਗਰਸ ਜਿੱਤ ਗਈ ਜੀ। ਵੈਸਟ ਬੰਗਾਲ ਦੇ ਵਿੱਚ ਮਮਤਾ ਜਿੱਤ ਗਈ ਹੈ, ਬੀਜੇਪੀ ਹਾਰ ਗਈ ਹੈ। ਦੇਸ਼ ਦੇ ਵਿੱਚ ਬੀਜੇਪੀ ਦੇ ਖਿਲਾਫ, ਮੋਦੀ ਦੇ ਖਿਲਾਫ ਇੱਕ ਲਹਿਰ ਚੱਲ ਪਈ ਹੈ। ਲੋਕ ਤਰਾਹੀ ਕਰ ਰਹੇ ਨੇ। महंगाई का बहुत बड़ा ग्राफ उत्ते चला गया है। महंगाई इतनी बढ़ गई है कि लोगों का जीना हराम हो गया। प्रॉपर्टी बिल्कुल खत्म हो गई है। प्रॉपर्टी के रेट नहीं, बाजार की कस्टमर नहीं। इस वक्त हिंदुस्तान के हालात बड़े खराब ने। इस करके इन्होंने चुनावी बजट ऐसा सामने रखा कि लोगों को सपने बेचो जी, लोगों को सपने बेचो, लोगों को ख्वाब दिखाओ, लोगों को दसो कि असी यह करांगे, असी वो करांगे, ताकि लोग जिहड़े ने वो मोदी सरकार दे जुमलियां दे विच फस जान। क्योंकि बजट दे विच कोई खास गल कोई नहीं। लोग बहुत नाराज ने, लोगों च बड़ा गुस्सा है कि यह सिर्फ और सिर्फ जुमले वाला बजट है। इसकी सच्चाई कुछ नहीं, हकीकत कुछ नहीं जी।
ਬੱਬਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਸਾਰੇ ਜੁਮਲੇ ਹੈਗੇ ਆ 2014 ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਅੱਛੇ ਦਿਨਾਂ ਦੇ ਨਾਮ ਥੱਲੇ ਇਦਾਂ ਦੀਆਂ ਹੀ ਗੱਲਾਂ ਸਾਡੇ ਸਾਹਮਣੇ ਆਈਆਂ ਸੀ, ਤੇ ਅੱਜ ਵੀ ਜਿਹੜੀਆਂ ਨੇ ਉਹੀ ਗੱਲਾਂ ਕੀਤੀ ਜਾ ਰਹੀਆਂ ਨੇ। ਜਿੱਥੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜੁਮਲੇਬਾਜ਼ੀ ਕੀਤੀ ਜਾ ਰਹੀ ਹੈ, ਉੱਥੇ ਨਾਲ ਜਿਹੜਾ ਹਿੰਦੂਤਵਾ ਦਾ ਏਜੰਡਾ ਹੈਗਾ ਉਹ ਵੀ ਬਰਾਬਰਤਾ ਦੇ ਨਾਲ ਜਿਹੜਾ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ ਗਰਾਊਂਡ ਲੈਵਲ ਤੇ। ਜਿੱਥੇ ਵੋਟ ਪੋਲਰਾਈਜੇਸ਼ਨ ਦੀ ਗੱਲ ਹੈਗੀ ਹੈ, ਘੱਟ ਗਿਣਤੀਆਂ ਨੂੰ ਟਾਰਗੇਟ ਕਰਕੇ ਵੋਟਾਂ ਬਟੋਰਨ ਦੀ ਜਿਹੜੀ ਲਾਈਨ ਹੈ ਉਹ ਵੀ ਬਦਸਤੂਰ ਜਾਰੀ ਹੈ। ਸੋ ਤੁਹਾਨੂੰ ਲੱਗਦਾ ਹੈ ਵੀ 2019 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਇਹਨਾਂ ਦੋਵਾਂ ਫੈਕਟਰਸ ਦਾ ਬੀਜੇਪੀ ਨੂੰ ਫਾਇਦਾ ਹੋ ਸਕਦਾ ਹੈ? ਬਿਲਕੁਲ, ਤੁਸੀਂ ਠੀਕ ਸਵਾਲ ਕੀਤਾ ਹੈ। ਹਿੰਦੁਸਤਾਨ ਦੇ ਵਿੱਚ ਜਿਹੜਾ ਹੁਣ ਮਾਹੌਲ ਬਣਦਾ ਜਾ ਰਿਹਾ ਹੈ, ਇਹਨਾਂ ਕੁਝ ਦਿਨਾਂ ਦੇ ਵਿੱਚ ਇਹ ਮਾਹੌਲ ਬਣ ਰਿਹਾ ਜੀ। ਅਗਰ मोदी सरकार ने और मोदी ने, बीजेपी ने और आरएसएस ने अगर दोबारा पावर चाहना है तो उन्होंने अपनी स्ट्रैटेजी एक बड़ी क्लियर कर बना ली है और जी दिख रही है जी, जी बिल्कुल साफ दिख रही है कि स्टेटां दे विच हिंदू मुस्लिम झगड़े शुरू हो गए ने। और तुसी देखो कासगंज दे विच लगातार उत्थे झगड़े हो रहे ने और छोटे छोटे झगड़े देश भर के हर हिस्से विच हो रहे ने। और एक कहा जा रहा है कि मुसलमानां दा डर दिखा के, मुसलमान भरावां दा डर दिखा के, मुसलमान भरावां दा चेहरा आतंकवादी बना के, मुसलमान भरावां नूं पाकिस्तान नाल जोड़ के एक इन्वायरमेंट बनाया जा रहा ताकि हिंदू वोट इकट्ठा किया जा सके। नंबर एक। नंबर दो, देश भर दे विच पाकिस्तान के खिलाफ एक ऐसा माहौल बनाया जा रहा है, कश्मीर के खिलाफ एक ऐसा माहौल बनाया जा रहा है कि जितना जापदा है कि जिहड़ा मुसलमान है वो हिंदू और मुसलमान का एक इशू ऐसा बड़ा बना दिता गया है, बनाया जा रहा है जिस दे नाल जेड़े जेड़े हिंदू ने वो एक तरफ खड़े हो जान और वोटां फिर मिल जान। उस करके इन्हां लोकां ने धारा 370 दे उत्ते इन्हां दिनां विच कार्रवाई करनी है। इन्हां लोकां ने जिद्दां 3 तलाक दे मामले ते माहौल बनाया, इन्हां ने हुण जिद्दां राम जन्म भूमि और बाबरी मस्जिद के इशू के रोजाना जी सुप्रीम कोर्ट दे विच लगातार सुनवाई हुण शुरू होने वाली है जी। इन्हां दियां जिहड़ियां खबरां आ रही ने आरएसएस दियां वो आ रही ने कि पार्लियामेंट दे विच इन्हां ने राम जन्म भूमि और बाबरी मस्जिद के इशू के उत्ते एक ऑर्डीनेंस लैके आ रहे ने और वो ऑर्डीनेंस जिहड़ा उससे कम हो रहा है कि हिंदुस्तान के करोड़ों हिंदुआं दियां भावनावां नूं देखदे होए ਇਹ ਜਿਹੜੀ राम जन्म भूमि अयोध्या है इत्थे मंदिर बनाने का एक ऑर्डीनेंस जारी हो जाएगा जी। इससे उत्ते काम कर रहे ने। अगर यह ऑर्डीनेंस जारी कर देंगे ने कि अयोध्या दे विच प्रभु राम दा मंदिर बनेगा, उत्थे मस्जिद नहीं होएगी, उत्थे मंदिर बनेगा, ते यह ऑर्डीनेंस जारी करन तो बाद इन्होंने देश भर दे हिंदुआं नूं कहना है कि देखो असी कानून बना दिता है ते हुण उत्थे मंदिर बनाना है जी। ते मंदिर ताही बनेगा जे दोबारा मोदी सरकार नूं, मोदी नूं तुसी पावर च लैके आओगे, दोबारा तुसी बीजेपी नूं वोटां पाओगे। जे तुसी वोटां नहीं पाओगे ते मंदिर फिर नहीं बन पाएगा। इस करके एक टॉप सीक्रेट जिहड़ियां खबरां आ रही ने वो खबरां आ रही ने कि एक ऑर्डीनेंस लैके पार्लियामेंट बीजेपी आ रही है, बीजेपी सरकार कि करोड़ों हिंदुआं दियां भावनावां नूं देखते हुए उत्थे प्रभु राम दा मंदिर बनेगा। इस करके ये जिहड़ा अगला चुनाव जितना बीजेपी ने, आरएसएस ने, मोदी ने हिंदू वोट इकट्ठा करके जितना, क्योंकि बाकी सारे फ्रंट जिहड़े ने उन्हां सारे फ्रंटां ते ये बंदे फेल हो चुके ने। लोकां दे विच बड़ा गुस्सा है, पर जिसले धर्म की गल आएगी, जिस टाइम भगवान श्री राम के मंदिर की गल आएगी, जिस वक्त हिंदू वोटा लैन का इन्होंने वैपन जरा हथियार है इस्तेमाल करना है, फिर जरा इस देश का धार्मिक आदमी है, वो चाहे हिंदू है चाहे
ਅਸੀਂ ਆਵਾਂਗੇ ਤੇ ਫਿਰ ਅਸੀਂ ਮੰਦਿਰ ਬਣਾਉਣ ਵਾਸਤੇ ਵੋਟਾਂ ਮੰਗਾਂਗੇ ਤੇ ਹਿੰਦੁਸਤਾਨ ਦਾ ਸਾਰਾ ਹਿੰਦੂ ਜਿਹੜਾ ਉਹ ਬੀਜੇਪੀ ਨੂੰ ਵੋਟਾਂ ਪਾਏਗਾ। ਜੀ ਬਿਲਕੁਲ ਬੱਬਰ ਸਾਹਿਬ, ਇੱਕ ਹੋਰ ਮੈਂ ਸਵਾਲ ਜਾਂਦੇ ਜਾਂਦੇ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਸੀ। ਜਿਹੜਾ ਜਗਦੀਸ਼ ਟਾਈਟਲਰ ਨੇ ਇੱਕ ਟੀਵੀ ਚੈਨਲ ਦੇ ਉੱਪਰ ਆ ਕੇ ਇਹ ਗੱਲ ਕਹੀ ਹੈ ਕਿ ਰਾਜੀਵ ਗਾਂਧੀ ਨੂੰ 1984 ਦੇ ਇਸ਼ੂ ਦੇ ਵਿੱਚ ਇਨਵੋਲਵ ਕਰਨ ਦੀ ਜਿਹੜੀ ਲਾਈਨ ਹੈਗੀ ਹੈ ਕਿ ਜੀ ਉਹ ਮੇਰੇ ਨਾਲ, ਮੈਂ ਉਹਨਾਂ ਦੇ ਨਾਲ ਉਦੋਂ ਮੌਜੂਦ ਸੀ, ਅਸੀਂ ਗੱਡੀ ਦੇ ਵਿੱਚ ਉਹ ਸਾਰੇ ਘਟਨਾਕ੍ਰਮ ਦੇ ਦੌਰਾਨ ਜਦੋਂ ਕਤਲੇਆਮ ਹੋ ਰਿਹਾ ਸੀ ਉਦੋਂ ਅਸੀਂ ਦਿੱਲੀ ਦੀਆਂ ਸੜਕਾਂ ਦੇ ਉੱਪਰ ਘੁੰਮ ਰਹੇ ਸੀਗੇ। ਸੋ ਇੱਦਾਂ ਦੀ ਜਿਹੜੀ ਬਿਆਨਬਾਜ਼ੀ ਟਾਈਟਲਰ ਵੱਲੋਂ ਕੀਤੀ ਜਾਣੀ ਅੱਜ ਇੱਕ ਚੈਨਲ ਦੇ ਉੱਪਰ ਆ ਕੇ, ਉਹ ਕੀ ਮਾਇਨੇ ਰੱਖਦੀ ਹੈ? ਕਿ ਉਹ ਕੋਈ ਸੀਕ੍ਰੇਟਲੀ ਜਾਂ ਆਪਣਾ ਕਹਿ ਲਈਏ ਵੀ ਉਹ ਕੋਈ ਡਬਲ ਸਾਈਡਡ, ਡਬਲ ਐਜਡ ਕੋਈ ਇਹਦੇ 'ਚ ਮੈਸੇਜ ਹੈਗਾ ਜਿਹੜਾ ਉਹ ਹਕੂਮਤ ਨੂੰ ਜਾਂ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈਗੀ ਹੈ ਉਹਨੂੰ ਜਗਦੀਸ਼ ਟਾਈਟਲਰ ਦੇ ਰਹੇ, ਜਾਂ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕੀ ਹੋ ਸਕਦਾ ਹੈ? जनाब अमरवीर जी, जिदन 1984 तो बाद दंगे होए ते राजीव गांधी खुद कहता रहा, बयान आते रहे ने कि लोगों को पता नहीं ना, हुण गल जिन्हां दी उम्र 45 साल तो उत्ते है उन्होंने 84 के बारे कुछ गल्लां पता नहीं जी, या जिन्हां दी उम्र 50 के करीब है, जेडे 40 42 43 साल दी उम्रां वाले बंदे ने ना उन्होंने कुछ 84 दी चीज़ां दा पता नहीं। राजीव गांधी पहला भी कहता रहा कि जब दंगे हो रहे थे मैं अपनी माँ की लाश को छोड़कर मैं गली मोहल्लों में लोगों को शांत करने जाता रहा। कहानी का असल की है, गल असल की है, गल असल है कि जगदीश टाइटलर नो सज्जन कुमार ते जगदीश टाइटलर ते सज्जन कुमार ने पूरी 1984 का जो मामला है ना जिदा हाईजैक कर रखा, मतलब इन्नी वड्डी तबाही हुई है ते सिख कौम को सरकार दे को सिर्फ दो ही नाम ने, जगदीश टाइटलर ते सज्जन कुमार, ते बाकी जेडी तबाही करने वाली सरकार है उदा जिक्र नहीं होता। कहानी रहा है कि इंटेलिजेंस एजेंसियां जड़ियां ने बड़ी प्लानिंग दे नाल, जो कि चोणां आ रही ने, इलेक्शन आ रहे ने, एक प्लानिंग दे नाल एक बीजेपी दे सपोर्टर चैनल उसनू कहा गया कि टाइटलर दा इंटरव्यू कर लै जी। टाइटलर ने हुण कह कि मैं राजीव गांधी ने नाल शांति फैलाने वास्ते, दिल्ली नू शांत करने वास्ते कई इलाकों का दौरा किया, वो गल नू इन्हां ने मीडिया दे विच चंगी तरह फ्लैश करा दिता। हुण सिख लीडरां दा, गुरुद्वारा कमेटियां दा और बीजेपी दा, RSS दा फोकस हो गया कांग्रेस, टाइटलर सज्जन कुमार, टाइटलर सज्जन कुमार। वड्डा इशू सी, वड्डा इशू सी कि हिंदुस्तान की सरकार ने सिखां दा कतलेआम करवाया। वड्डा इशू सीगा कि सिखां दियां लाशां नू पहाड़ियां दे विच जलाया। वड्डा इशू हैगा कि गुरुद्वारियां नू साड़ दिता, गुरु ग्रंथ साहब साड़ दिते सरकार ने, उहदे बड़े वड्डे वड्डे नां ने सरकार दे, होम सैकटरी है, कैबिनेट सैकटरी है, इंटेलिजेंस ने बड़ा वड्डा रोल है, सारे पुलिस ऑफिसर ने। तुसीं सारियां चीज़ां असीं छड्ड के एक उदी स्टेटमेंट नू लैके असी उन्हें स्टेटमेंट दे दी, इहदे पिछे की साजिश है? इहदे पिछे बड़ी वड्डी साजिश है खुफिया एजेंसियां दी, इंटेलिजेंस एजेंसियां दी, ताकि आने वाली चोणां ते असी फिर सिखां दे वोट लैने ने ते असी टाइटल दा चेहरा सामने रखिए, कांग्रेस करिए ते सिखां दियां वोटां फिर मोदी बटोर के लै जाए। इट्स अ वेल प्लान, वेल ऑर्गेनाइज्ड मूव बाय इंटेलिजेंस एजेंसियां, और यह इंटेलिजेंस एजेंसियां डायरेक्शन से काम करदियां ने, मोदी सरकार के कहने से काम करदियां ने, उन्हां दे इशारे ते स्ट्रैटजी बनती है। एक स्ट्रैटजी है कि चोणां आ रही ने, तुसी टाइटल दा फिर एक इशू सामने खड़ा करो ते सिखां नू कांग्रेस याद लाओ ते बीजेपी दे विच वोटां पवाओ जी। ਬੱਬਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। नहीं देना, जस्टिस नहीं देना सिखां नू, हमेशा याद दिवाना है तुहानू कुट्टिया सी, ਤੁਹਾਨੂੰ ਕੁੱਟਿਆ ਸੀ ਤੇ ਜਸਟਿਸ ਵੀ ਨਹੀਂ ਦਿੱਤਾ ਜੀ। ਬਿਲਕੁਲ ਬੱਬਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਨੂੰ ਕੁੱਟਿਆ ਸੀ ਤੇ ਤੁਹਾਨੂੰ ਜਸਟਿਸ ਨਹੀਂ ਦਿੱਤਾ, ਇਹ ਤੁਹਾਨੂੰ ਭੁੱਲਣ ਨਹੀਂ ਦਿੱਤਾ, ਇਹ ਸਟ੍ਰੈਟਜੀ ਹੈ ਬੜੀ ਸ਼ਾਨਦਾਰ ਜੀ। ਬੱਬਰ ਸਾਹਿਬ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ, ਤੁਹਾਡਾ ਇਸ ਲਈ ਬਹੁਤ ਬਹੁਤ ਧੰਨਵਾਦ। ਤੇ ਅੱਜ ਤੁਹਾਡੇ ਕੋਲੋਂ ਅਸੀਂ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਮਿਹਰਬਾਨੀ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਗੱਲਬਾਤ ਸੀ ਉਹ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਦਿੱਲੀ ਤੋਂ ਜਿਹੜੇ ਪੱਤਰਕਾਰ ਹੈਗੇ ਆ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।